senior Maitai police officer briefly abducted by Arambai 10 Gaul members 80 कोई ग्रुप बनया है वो अपने ही माइटाई कबीले का जिहड़ा पुलिस अफसर है उन्होंने एबडक्ट करके लै गया क्योंकि उन्हें इस 80 ग्रुप के किसी गुंडे नूं गिरफ्तार किया सी। उन्होंने उन्होंने ऑफिसर्स ने कहा पुलिस फोर्स हैंड्स आर टाइड ड्यू टू द ग्रुप्स पॉपुलैरिटी विद द लोकल रेजिडेंट्स। उन्होंने कहा कि जी 27 फरवरी नूं 200 हथियारबंद गुंडे जिहड़े ने वो एडिशनल सुपरिटेंडेंट ऑफ पुलिस उसका नाम भी दिता इंफॉल ईस्ट उत्थे आए। उन्होंने कहा जी आ जिहड़ा रॉबिन तुसी फड़िया साडा इनू छड्डो जिन्हों पुलिस ने फड़िया सी और इसे इंसीडेंट के चलते एडिशनल SP एंड वन ऑफ हिज एस्कॉर्ट्स वर एबडक्टेड बाय द आर्म्ड मिलिशियंस। उन्होंने कहा कि जी our hands are tied, none of the civil society groups have come out to our support, we are stopped from taking action against। उन्होंने कहा जी सानू मरवा रहे ने सानू ये कह के जी तुहाडी प्रमोशन असी कर रहे हैं वो जंगलों चों कढ़ के उस वैली दे विच भेज रहे हैं जिस वैली दे विच जिहड़े माइटाई अपने ऑफिसर ने वो किडनैप हो रहे हैं। दर्शकों ब्रेक के बाद थोड़ा सा आपका भरपूर स्वागत है। सो व्यूअर्स गलबात करन जा रहे हैं मणिपुर के हवाले नाल कि मणिपुर तो आ रही खबरां दसदियां हन कि उत्थे जिहड़े हालात ने बद तो बदतर हो चुके ने और ईवन उन्हां दे पुलिस दस्तियां ने भी हथियार सुट दिते ने क्योंकि सिविलियन जिहड़े हथियारबंद ग्रुप पुलिस दे उत्ते भी जुल्म ढा रहे ने। सो ये सब मोदी अमित शाह ਦੀਆਂ ਜਿਹੜੀ ਮਣੀਪੁਰ ਵਿੱਚ ਈਸਾਈਆਂ ਕੁਕੀ ਜਿਹੜੇ ਕਬੀਲਿਆਂ ਦੇ ਉੱਤੇ ਜਿਹੜੇ ਖਿਲਾਫ ਲਾਗੂ ਕੀਤੀ ਗਈਆਂ ਜਿਹੜੀਆਂ ਨੀਤੀਆਂ ਦਾ ਰਿਜ਼ਲਟ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਦੋਂ ਮੋਦੀ ਜੂਨ ਦੇ ਮਹੀਨੇ ਖਾਸ ਤੌਰ ਤੇ 20 ਜੂਨ ਤੋਂ ਆਲਮੋਸਟ 23 ਜੂਨ ਤੱਕ ਅਮਰੀਕਾ ਦੀ ਧਰਤੀ ਤੇ ਸੀ ਤੇ ਉਦੋਂ ਮਣੀਪੁਰ ਦਾ ਇਸ਼ੂ ਦੁਨੀਆ ਦੇ ਵਿੱਚ ਡਿਸਕਸ ਹੋ ਰਿਹਾ ਸੀ। ਯੂਰਪੀਅਨ ਪਾਰਲੀਮੈਂਟ ਨੇ ਇਸ ਦੇ ਉੱਤੇ ਰੈਜ਼ੋਲੂਸ਼ਨ ਵੀ ਕੀਤਾ ਸੀ ਔਰ ਉਦੋਂ ਇਹ ਸਾਹਮਣੇ ਆ ਗਿਆ ਸੀ ਕਿ ਵੀ ਉੱਥੇ ਜਿਹੜੀ ਇੱਕ ਮਣੀਪੁਰ ਸਟੇਟ ਕਦੇ ਮਣੀਪੁਰੀ ਡਾਂਸ ਲਈ ਦੁਨੀਆ ਭਰ 'ਚ ਜਾਣੀ ਜਾਂਦੀ ਸੀ ਔਰ ਮਣੀਪੁਰ ਜਿਸ ਦੀ ਆਪਣੀ ਇੱਕ ਅਡਰੀ ਕਲਚਰਲ ਹੋਂਦ ਰਹੀ ਹੈ ਔਰ ਉਸ ਦੇ ਵਿੱਚ ਜਿੱਥੇ ਕਿ ਵੱਡੇ ਦੋ ਕਬੀਲੇ ਇੱਕ ਪਾਸੇ ਹਿੰਦੂ ਫੇਥ ਵਾਲੇ ਮਾਈਟਾਈ ਕਬੀਲਾ ਜਿਹੜੇ ਖੁਦ ਲੰਬਾ ਵਕਤ ਭਾਰਤ ਤੋਂ ਆਜ਼ਾਦੀ ਦੇ ਲਈ ਜੰਗ ਕਰਦੇ ਰਹੇ ਨੇ ਗੁਰੀਲਾ ਵਾਰਫੇਅਰ ਔਰ ਦੂਸਰਾ ਕੁਕੀ ਕਬੀਲਾ ਜਿਹੜਾ ਕਿ ਜ਼ਾਹਰ ਹੈ ਕਿ ਈਸਾਈ ਮਤ ਨੂੰ ਮੰਨਣ ਵਾਲੇ ਨੇ ਔਰ ਕੁਕੀ ਕਬੀਲੇ ਦਾ ਜਿਹੜਾ ਸਪਰੈਡ ਆਊਟ ਹੈ ਉਹ ਇਕੱਲਾ ਉੱਥੋਂ ਦੇ ਮਣੀਪੁਰ ਦੀ ਟੈਰੀਟਰੀ ਤੱਕ ਹੀ ਨਹੀਂ ਹੈ ਉਹ ਨਾਲ ਲੱਗਦੇ ਈਵਨ ਨਾਗਾਲੈਂਡ ਦੇ ਵਿੱਚ ਵੀ ਕੁਕੀ ਟਰਾਈਬ ਦੇ ਲੋਕ ਨੇ ਔਰ ਮਿਆਂਮਾਰ ਦੇ ਵਿੱਚ ਵੀ ਨੇ ਕੁਝ ਥੋੜ੍ਹੇ ਬਹੁਤ ਮੇਘਾਲਿਆ ਤੱਕ ਵੀ ਉਹਨਾਂ ਦਾ ਸਪਰੈਡ ਆਊਟ ਹੈ। ਜਿਵੇਂ ਕਬੀਲਿਆਂ ਦਾ ਵਿਕਾਸ ਹੁੰਦਾ ਜਾਂ ਕਬੀਲੇ ਸਪਰੈਡ ਆਊਟ ਹੁੰਦੇ ਨੇ ਜਿਵੇਂ ਅਸੀਂ ਅਫਗਾਨਿਸਤਾਨ ਔਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਉਹੀ ਕਬੀਲੇ ਦੋਨੋਂ ਪਾਸੇ ਹੀ ਸਪਰੈਡ ਆਊਟ ਨੇ ਉਸ ਬਾਰਡਰ ਲਾਈਨ ਦੇ ਉਹ ਭਾਵੇਂ ਅਫਰੀਦੀ ਹੋਣ ਯੂਸਫਜ਼ਾਈ ਹੋਣ ਔਰ ਇਹ ਸਾਰੇ ਹੀ ਜਿਨ੍ਹਾਂ ਨੇ ਵੱਡੇ ਵੱਡੇ ਰੋਲ ਵੀ ਅਦਾ ਕੀਤੇ ਨੇ ਹਿਸਟਰੀ ਦੇ ਵਿੱਚ ਲੇਕਿਨ ਉਹਨਾਂ ਨੂੰ ਇਹ ਹਮੇਸ਼ਾ ਇਹ ਹੁੰਦਾ ਕਿ ਵੀ ਸਾਡੇ ਲਈ ਤਾਂ ਭਾਵੇਂ ਇਹ ਇੰਟਰਨੈਸ਼ਨਲ ਬਾਉਂਡਰੀਜ਼ ਬਣ ਗਈਆਂ ਪਰ ਹਾਲਾਤ ਇਹ ਹੋਏ ਕਿ ਬਾਰਡਰ ਪੋਰਸ ਰਹਿਣਾ ਚਾਹੀਦਾ ਤਾਂ ਕਿ ਅਸੀਂ ਦੁੱਖ ਸੁੱਖ ਵੇਲੇ ਆਪਣੇ ਰਿਸ਼ਤੇਦਾਰੀ ਕਿਉਂਕਿ ਇਹ ਜਿਹੜੀ ਕਬੀਲਿਆਂ ਦੀ ਸੁਸਾਇਟੀ ਹੁੰਦੀ ਹੈ ਇਹ ਸਾਡੇ ਵਾਂਗ ਇੰਡੀਵਿਜੂਅਲਿਸਟਿਕ ਨਹੀਂ ਨੇ ਕਿ ਆਪਣੇ ਤੁਸੀਂ ਘਰ ਦਾ ਦਰਵਾਜ਼ਾ ਬੰਦ ਕਰਕੇ ਆਪਣੀ ਜ਼ਿੰਦਗੀ ਗੁਜ਼ਾਰ ਲੈਂਦੇ ਹੋ ਇਹਨਾਂ ਦਾ ਸਾਰਾ ਕੁਛ ਹੀ ਕਬੀਲੇ ਦੇ ਨਾਲ ਹੀ ਜੁੜਿਆ ਹੁੰਦਾ ਹੈ। ਸੋ ਇਹਨਾਂ ਦੇ ਲਈ ਉਹ ਖੁੱਲ੍ਹਾ ਮਿਲਣਾ ਗਿਲਣਾ ਲੇਕਿਨ ਜਦੋਂ ਇਹਨਾਂ ਨੇ RSS ਨੇ ਅੱਜ ਤੋਂ 30-35 ਸਾਲ ਪਹਿਲਾਂ ਉੱਤਰ ਪੂਰਬ ਦੇ ਵਿੱਚ ਆਪਣੀ ਪਛਾਣ ਬਣਾਉਣੀ ਸ਼ੁਰੂ ਕੀਤੀ ਅਸਾਮ ਰਾਹੀਂ ਉਹ ਵੜੇ ਔਰ ਅੱਜ RSS ਦੀਆਂ ਸੰਸਥਾਵਾਂ ਗ੍ਰਾਸ ਰੂਟ ਲੈਵਲ ਤੱਕ ਪਹੁੰਚ ਕੇ ਉਹਨਾਂ ਨੇ ਉੱਥੇ ਵੀ ਕਿਵੇਂ ਕਬੀਲਿਆਂ ਨੂੰ ਇੱਕ ਨੂੰ ਦੂਜੇ ਦੇ ਖਿਲਾਫ ਲੜਾਇਆ ਕਿਵੇਂ ਆਪਣਾ ਹਿੰਦੂਤਵਾ ਦੀ ਜ਼ਹਿਰੀਲੀ ਆਈਡੀਓਲੋਜੀ ਦੇ ਥੱਲੇ ਜਿਹੜੀ ਲੰਬਾ ਵਕਤ ਈਸਾਈ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਗਰੀਬ ਆਦੀਵਾਸੀਆਂ ਦੇ ਵਿੱਚ ਟਰਾਈਬਲਸ ਦੇ ਵਿੱਚ ਕਬੀਲਿਆਂ ਦੇ ਵਿੱਚ ਕੰਮ ਕਰਕੇ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਲਿਟਰੇਸੀ ਰੇਟ ਦਿੱਤਾ ਉਹਨਾਂ 'ਚ ਇੰਗਲਿਸ਼ ਸਪੀਕਿੰਗ ਵੀ ਨੇ ਪੜ੍ਹੇ ਲਿਖੇ ਵੀ ਨੇ ਸਟੇਟ ਆਫ ਦਾ ਆਰਟ ਹੈਲਥ ਫੈਸਿਲਿਟੀਜ਼ ਐਜੂਕੇਸ਼ਨ ਫੈਸਿਲਿਟੀਜ਼ ਸੋ ਉਹਨੂੰ ਸਾਰਿਆਂ ਨੂੰ ਹੀ ਉਹਨਾਂ ਨੇ ਕਨਵਰਜਨ ਦਾ ਨਾਂ ਦੇ ਕੇ ਕਿ ਜੀ ਇਹ ਤਾਂ ਇਹਨਾਂ ਨੇ
ਡੋਲ ਆਊਟ ਕਰਕੇ ਜਿਹੜੀਆਂ ਨੇ ਫੇਵਰਸ ਇਹ ਸਾਰੇ ਬਣਾਏ ਨੇ, ਔਰ ਉਹਨਾਂ ਨੇ ਜੋ ਇਧਰ ਮੇਨਲੈਂਡ ਦੇ ਵਿੱਚ ਇਹਨਾਂ ਨੇ ਈਸਾਈਆਂ, ਮੁਸਲਮਾਨਾਂ ਜਾਂ ਬਾਕੀਆਂ ਦੇ ਹਵਾਲੇ ਨਾਲ ਸ਼ੁੱਧੀਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਨਾਰਥ ਈਸਟ ਦੇ ਵਿੱਚ ਵੀ ਇਹਨਾਂ ਨੇ ਇਹੀ ਨੀਤੀ ਰੱਖੀ ਕਿ ਭਾਈ ਤੁਸੀਂ ਇਹਨਾਂ ਦੇ ਵਿੱਚ ਵੜ ਕੇ ਉੱਥੇ ਹਿੰਦੂਤਵਾ ਦੀਆਂ ਜੜ੍ਹਾਂ ਲਾਓ ਔਰ ਇੱਕ ਨੂੰ ਦੂਜੇ ਨਾਲ ਲੜਾਓ ਔਰ ਹੌਲੀ ਹੌਲੀ ਸਟੇਟ ਗੌਰਮੈਂਟਾਂ ਦੇ ਉੱਤੇ ਕਬਜ਼ਾ ਕਰੋ, ਫਿਰ ਤੁਸੀਂ ਸਟੇਟ ਦੀ ਪਾਵਰ ਨੂੰ ਇਸਤੇਮਾਲ ਕਰੋ ਉਹਨਾਂ ਨੂੰ ਸੁਪਰੈਸ ਕਰਨ ਦੇ ਲਈ। ਅਸੀਂ ਅੱਜ ਦੇਖਦੇ ਹਾਂ ਕਿ ਜਿਹੜੇ 7 ਸੂਬੇ ਨੇ ਨਾਰਥ ਈਸਟ ਦੇ ਜਿਨ੍ਹਾਂ ਨੂੰ 7 ਸਿਸਟਰਸ ਕਿਹਾ ਜਾਂਦਾ ਹੈ, ਉਹ ਅਸਾਮ, ਮੇਘਾਲय, ਅਰੁਣਾਚਲ ਪ੍ਰਦੇਸ਼, ਮਨੀਪੁਰ ਔਰ ਇਹ ਸਾਰੇ, ਇਹਨਾਂ ਦੇ ਵਿੱਚ ਤ੍ਰਿਪੁਰਾ, ਇਹਨਾਂ 'ਚ ਤੁਹਾਨੂੰ ਨਜ਼ਰ ਆਏਗਾ ਕਿ ਬੀਜੇਪੀ ਜਾਂ ਸਿੱਧੇ ਤੌਰ ਤੇ ਹਕੂਮਤ ਨੂੰ ਕੰਟਰੋਲ ਕਰਦੀ ਹੈ ਜਿਵੇਂ ਅਸਾਮ 'ਚ ਕਰਦੀ ਹੈ, ਜਾਂ ਜਿਹੜੀਆਂ ਹਕੂਮਤਾਂ ਨੇ ਜਿਵੇਂ ਮਨੀਪੁਰ ਦੇ ਵਿੱਚ ਵੀ ਬੀਜੇਪੀ ਦੀ ਹਕੂਮਤ ਹੈ ਔਰ ਉੱਥੇ ਜਿਹੜਾ ਆਬਾਦੀ ਜ਼ਿਆਦਾ ਜਿਹੜੀ ਹੈ, ਏਰੀਆ ਜ਼ਿਆਦਾ ਕੁਕੀ ਟਰਾਈਬ ਕੋਲ ਹੈ, ਉਹ ਫੈਲੇ ਹੋਏ ਨੇ, ਜੰਗਲ ਨੇ। ਮਨੀਪੁਰ ਵੈਲੀ ਦੇ ਵਿੱਚ ਮਾਈਟਾਈ ਕਬੀਲਾ ਹੈ ਜਿਹੜਾ ਹਿੰਦੂ ਨੇ, ਜਿਨ੍ਹਾਂ ਦੇ ਕੋਲ ਪਾਵਰ ਹੈ। ਹੁਣ ਅਸਾਮ ਦਾ ਚੀਫ ਮਿਨਿਸਟਰ ਔਰ ਮਨੀਪੁਰ ਦਾ ਚੀਫ ਮਿਨਿਸਟਰ ਦੋਨੋਂ ਹੀ ਪੱਕੇ ਹਿੰਦੂ ਤਵੀ, ਹਾਰਡਕੋਰ ਹਿੰਦੂ ਤਵੀ, ਉਹਨਾਂ ਤੋਂ ਜ਼ੁਲਮ ਕਰਵਾ ਰਹੇ ਨੇ। ਹੁਣ ਅਸਾਮ 'ਚ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਨਾਲ ਹੀ ਮਤਾ ਲਿਆਉਣ ਦੀ ਕੋਸ਼ਿਸ਼ ਕਰ ਦਿੱਤੀ ਹੈ ਕਿ ਜੀ ਅਸੀਂ ਯੂਨੀਲੈਟਰਲੀ ਜਿਹੜਾ ਮੁਸਲਿਮ ਪਰਸਨਲ ਲਾਅ ਨੂੰ ਖ਼ਤਮ ਕਰ ਰਹੇ ਹਾਂ, ਅਸੀਂ ਯੂਨੀਫਾਰਮ ਮੈਰਿਜ ਕੋਡ ਲਿਆ ਰਹੇ ਹਾਂ ਜਿਹੜਾ ਉਹਨਾਂ ਦਾ ਪ੍ਰਵਿਊ ਹੀ ਨਹੀਂ ਹੈ। ਔਰ ਜੋ ਜ਼ੁਲਮ ਕੁਕੀ ਕ੍ਰਿਸਚਨ ਕਬੀਲਿਆਂ ਤੇ ਮਾਈਟਾਈ ਕਬੀਲਿਆਂ ਰਾਹੀਂ ਔਰ ਸਿੱਧੀ ਸਟੇਟ ਫੋਰਸ ਨੇ ਕੀਤਾ, ਨਤੀਜਾ ਜਦੋਂ ਮੋਦੀ ਇੱਥੇ ਵੀ ਆਇਆ 400 ਦੇ ਕਰੀਬ ਚਰਚ ਸਾੜੇ ਜਾ ਚੁੱਕੇ ਸੀ। ਕਿਵੇਂ ਔਰਤਾਂ ਨੂੰ ਉਹਨਾਂ ਨੇ ਬੇਪਤ ਕੀਤਾ, ਕਿਵੇਂ ਉਹਨਾਂ ਦਾ ਜਿਹੜਾ ਉਹ ਜ਼ਬਰ ਜਨਾਹ ਉਹਨਾਂ ਦੇ ਨਾਲ ਕੀਤਾ ਗਿਆ। ਮੈਂ ਉਹ ਇੱਕ ਹੌਰੀਫਾਈਂਗ ਐਕਸਪੀਰੀਅੰਸ ਹੈ ਸਾਡੇ ਸਾਹਮਣੇ। ਨਵੰਬਰ 84 ਆ ਜਾਂਦਾ ਜੋ ਅਸੀਂ ਦੇਖਿਆ। ਇਹਦੇ ਬਾਵਜੂਦ ਨਾ ਮੋਦੀ ਨੇ ਮਨੀਪੁਰ ਦੇ ਉੱਤੇ ਕੋਈ ਲਫ਼ਜ਼ ਬੋਲਿਆ, ਨਾ ਉਹਨੇ ਮਨੀਪੁਰ ਨੂੰ ਵਿਜ਼ਿਟ ਕੀਤਾ ਔਰ ਨਾ ਹੀ ਉੱਥੋਂ ਦੇ ਚੀਫ ਮਿਨਿਸਟਰ ਨੂੰ ਰਿਜ਼ਾਈਨ ਕਰਨ ਤੇ ਮਜਬੂਰ ਕੀਤਾ। ਔਰ ਉੱਥੇ ਕਿਸ ਕਿਸਮ ਦਾ ਕੀ ਚੱਲ ਰਿਹਾ ਉਹਦਾ ਜ਼ਿਕਰ ਥੋੜ੍ਹਾ ਬਹੁਤ USRF ਦੀ ਰਿਪੋਰਟ ਜਾਂ ਡਾਕਟਰਸ ਸੈਨ ਬਾਰਡਰਸ ਜਾਂ ਯੂਰਪੀਅਨ ਇੱਕ ਦੋ ਗਰੁੱਪਾਂ ਦੀ ਰਿਪੋਰਟ 'ਚ ਮੈਂ ਦੇਖਿਆ। ਪਰ ਅਦਰਵਾਈਜ਼ ਉੱਥੇ ਜੋ ਕੁਛ ਉਹ ਕਰ ਰਹੇ ਨੇ, ਕਿਸ ਲੈਵਲ 'ਤੇ ਈਸਾਈਆਂ ਨੂੰ ਵਾਪਸ ਹਿੰਦੂ ਬਣਾ ਰਹੇ ਨੇ। ਚਰਚ 400 ਤਾਂ ਉਦੋਂ ਸੀ ਜਦੋਂ ਜੂਨ ਦੇ ਵਿੱਚ ਇਹ ਵਰਤਾਰਾ ਹੋਇਆ। ਹੁਣ ਤਾਂ ਇਸ ਗੱਲ ਨੂੰ ਜਿਹੜਾ ਹੈ ਉਹ 8 ਮਹੀਨੇ ਤੋਂ ਜ਼ਿਆਦਾ ਦਾ ਪੀਰੀਅਡ ਹੋ ਗਿਆ। ਹੁਣ 2 ਖਬਰਾਂ ਜਿਹੜੀਆਂ ਇਹਨਾਂ 2 ਦਿਨਾਂ ਦੇ ਵਿੱਚ ਮੀਡੀਆ 'ਚ ਆਈਆਂ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਇੱਕ ਲਫ਼ਜ਼ ਜਿਹਨੂੰ ਕੇਓਸ ਕਹਿੰਦੇ ਨੇ, ਅਰਾਜਕਤਾ ਹਿੰਦੀ ਜਾਂ ਪੰਜਾਬੀ ਦੇ ਵਿੱਚ ਜ਼ਿਆਦਾ ਇਸਤੇਮਾਲ ਹੁੰਦਾ ਹੈ, ਅਫਰਾ ਤਫਰੀ, ਗੁੰਡਾਗਰਦੀ, ਰੂਲ ਆਫ ਦਾ ਜੰਗਲ। ਇਹ ਜੇ ਕਹਿਣਾ ਹੋਏ ਵੀ ਇਸ ਵੇਲੇ, ਔਰ ਅੰਗਰੇਜ਼ੀ 'ਚ ਤਾਂ ਇੱਕੋ ਹੀ ਵਰਡ ਮੈਨੂੰ ਲੱਭਿਆ ਜਿਹੜਾ ਅਸੀਂ ਟਾਈਟਲ ਯੂਜ਼ ਕੀਤਾ ਹੈ ਕਿ ਮਨੀਪੁਰ ਇਜ਼ ਥਰੋਨ ਟੂ ਦਾ ਡੌਗਸ। ਜਦੋਂ ਤੁਸੀਂ ਕੁੱਤਿਆਂ ਦੇ ਹਵਾਲੇ ਕੋਈ ਚੀਜ਼ ਕਰ ਦਿੰਦੇ ਹੋ, ਫਿਰ ਕੁੱਤੇ ਤੁਸੀਂ ਦੇਖੋ ਇੱਕ ਜਿਹੜਾ ਬੈਗ ਹੁੰਦਾ ਉਹਦੀਆਂ ਲੀਰਾਂ ਦਾ, ਉਹਨੂੰ ਕੀ ਕਰ ਦਿੰਦੇ ਨੇ। ਔਰ ਜਿਹੜੀ ਚੀਜ਼ ਉਹਨਾਂ ਦੇ ਹੱਥ ਆਉਂਦੀ ਹੈ, ਈਵਨ ਜੇ ਹਿਊਮਨ ਬੱਚੇ ਤੋਂ ਵੀ ਕੁੱਤੇ ਪੈਂਦੇ ਨੇ ਤਾਂ ਉਹਦਾ ਕੀ ਹਾਲ ਕਰ ਦਿੰਦੇ ਨੇ। ਔਰ ਹਾਲਾਤ ਇਹ ਬਣ ਗਏ ਕਿ ਈਵਨ ਜਿਹੜੀ ਪੁਲਿਸ ਫੋਰਸ ਸੀ ਦੋਨਾਂ ਦੀ, ਹੁਣ ਜਿਹੜੇ ਮਾਈਤਾਈ ਔਰ ਕੁਕੀ ਨੇ, ਉਹਨਾਂ ਨੇ ਕੁਕੀਆਂ ਨੂੰ, ਪੁਲਿਸ ਵਾਲਿਆਂ ਨੂੰ ਉਹਨਾਂ ਦੇ ਏਰੀਏ 'ਚੋਂ ਕੱਢ ਕੇ ਮਾਈਤਾਈ ਏਰੀਆ 'ਚ ਭੇਜਤਾ ਵੀ ਜਾਓ ਉੱਥੇ ਮੌਬਸ ਤੁਹਾਨੂੰ ਮਾਰਨਗੀਆਂ। ਤੇ ਇੱਧਰ ਜਿਹੜੇ ਮਾਈਤਾਈ, ਖੁਦ ਮਾਈਤਾਈ ਕਬੀਲਿਆਂ ਵਾਲੇ ਪੁਲਿਸ ਸੀ, ਉਹਨਾਂ ਦਾ ਹਾਲ ਇਹ ਕਰ ਦਿੱਤਾ ਹੈ ਕਿ ਜਿਹੜੇ ਸਿਵਿਲੀਅਨ ਮਾਈਤਾਈ ਗਰੁੱਪ ਦੇ ਦਹਿਸ਼ਤਗਰਦ ਨੇ, ਉਹਨਾਂ ਨੂੰ ਇੰਨਾ ਪਾਵਰਫੁਲ ਕਰਤਾ ਹੈ ਕਿ ਪੁਲਿਸ ਜਿਹੜੀ ਆ ਉਹ ਉਹਨਾਂ ਤੋਂ ਇੰਨੀ ਖੌਫਜ਼ਦਾ ਹੈ, ਉਹ ਉਹਨਾਂ ਦੇ ਕਿਸੇ ਵੀ ਗੁੰਡੇ ਨੂੰ ਗ੍ਰਿਫਤਾਰ ਨਹੀਂ ਕਰਦੀ। ਐਕਸਟੋਰਸ਼ਨ ਵੀ ਚੱਲ ਰਹੀ ਹੈ, ਦੂਜੀ ਵੀ ਚੱਲ ਰਹੀ ਹੈ। ਸੋ ਪਹਿਲਾਂ ਅਸੀਂ ਜਿਹੜਾ ਇਸ ਨੂੰ ਇਹ ਦੇਖੀਏ ਕਿ ਭਈ ਪੁਲਿਸ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ, ਜਿਹੜੇ ਮਾਈਟਾਈ ਹੈ, ਜਿਹੜਾ ਰੂਲਿੰਗ ਗਰੁੱਪ ਹੈ, ਜਿਹਦੇ ਥੱਲੇ RSS ਆਪਣਾ ਲਾਗੂ ਕਰ ਰਿਹਾ। ਖਬਰ ਦਾ ਹੈਡਲਾਈਨ ਹੈ, ਪੁਲਿਸ ਇਨ ਮਨੀਪੁਰਸ ਵੈਲੀ ਏਰੀਆਜ਼ ਪ੍ਰੋਟੈਸਟ ਵਾਇਲੈਂਸ ਬਾਈ ਰੈਡੀਕਲ ਮਾਈਟਾਈ ਗਰੁੱਪ। ਸੀਨੀਅਰ ਮਾਈਟਾਈ ਪੁਲਿਸ ਆਫਿਸਰ ਬਰੀਫਲੀ ਐਬਡਕਟਡ ਬਾਈ ਅਰੰਬਾਈ 10 ਗੋਲ ਮੈਂਬਰਸ। 80 ਕੋਈ ਗਰੁੱਪ ਬਣਿਆ, ਉਹ ਆਪਣੇ ਹੀ ਮਾਈਟਾਈ ਕਬੀਲੇ ਦਾ ਜਿਹੜਾ ਪੁਲਿਸ ਅਫਸਰ ਹੈ ਉਹਨੂੰ ਐਬਡਕਟ ਕਰਕੇ ਲੈ ਗਿਆ ਕਿਉਂਕਿ ਉਹਨੇ ਇਸ 80 ਗਰੁੱਪ ਦੇ ਕਿਸੇ ਗੁੰਡੇ ਨੂੰ ਗ੍ਰਿਫਤਾਰ ਕੀਤਾ ਸੀ। ਉਹਨਾਂ ਦੇ ਆਫੀਸਰਸ ਨੇ ਕਿਹਾ ਕਿ ਪੁਲਿਸ ਫੋਰਸ ਹੈਂਡਸ ਆਰ ਟਾਈਡ ਡਿਊ ਟੂ ਦਾ ਗਰੁੱਪਸ ਪੋਪੂਲੈਰਿਟੀ ਵਿਦ ਦਾ ਲੋਕਲ ਰੈਜ਼ੀਡੈਂਟਸ।
ਪੁਲਿਸ ਜੇ ਕਿਸੇ ਦੋਸ਼ੀ ਨੂੰ ਫੜਨਾ ਵੀ ਚਾਹੁੰਦੀ ਹੈ, ਉਹ ਆ ਕੇ ਛੁਡਾ ਕੇ ਲੈ ਜਾਂਦੇ ਨੇ, ਤਾਂ ਉਹਨਾਂ ਨੂੰ ਕਿਡਨੈਪ ਕਰਕੇ ਰੱਖਿਆ ਹੋਇਆ। ਔਰ ਇਸ ਦਾ ਨਤੀਜਾ ਇਹ ਹੈ ਕਿ ਪੁਲਿਸ ਪਰਸਨਲ across the Maitai dominated valley districts of Manipur laid down arms on February 28th to protest against the abduction of a police officer by members of Arambai Tangol radical। ਉਹਨਾਂ ਨੇ ਹਥਿਆਰ ਰੱਖਤੇ ਸਾਰੇ। ਮਾਈਟਾਈ ਰੂਲਿੰਗ ਕਲਾਸ ਵਾਲਿਆਂ ਦੇ ਪੁਲਿਸ ਅਫਸਰ, ਉਹਨਾਂ ਨੇ ਕਿਹਾ ਕਿ ਜੀ ਆ 27 ਫਰਵਰੀ ਨੂੰ 200 ਹਥਿਆਰਬੰਦ ਗੁੰਡੇ ਜਿਹੜੇ ਨੇ, ਉਹ ਐਡੀਸ਼ਨਲ ਸੁਪਰਡੈਂਟ ਆਫ ਪੁਲਿਸ, ਉਹਦਾ ਨਾਮ ਵੀ ਦਿੱਤਾ ਇੰਫਾਲ ਈਸਟ, ਉੱਥੇ ਆਏ। ਉਹਨਾਂ ਨੇ ਕਿਹਾ ਜੀ ਆ ਜਿਹੜਾ ਰੋਬਿਨ ਤੁਸੀਂ ਫੜਿਆ ਸਾਡਾ, ਇਹਨੂੰ ਛੱਡੋ, ਜਿਹਨੂੰ ਪੁਲਿਸ ਨੇ ਫੜਿਆ ਸੀ। ਔਰ ਇਸੇ ਇਨਸੀਡੈਂਟ ਦੇ ਚਲਦੇ ਐਡੀਸ਼ਨਲ ਐਸਪੀ ਐਂਡ ਵਨ ਆਫ ਹਿਜ਼ ਐਸਕॉर्ट्स ਵਰ ਐਬਡਕਟਡ ਬਾਈ ਦਾ ਆਰਮਡ ਮਿਸਕ੍ਰੀਐਂਟਸ। ਉਹਨਾਂ ਨੂੰ ਵੀ ਉਹ ਐਬਡਕਟ ਕਰਕੇ ਲੈ ਗਏ। ਬਾਅਦ 'ਚ ਉਹਨਾਂ ਨੂੰ ਬਚਾਇਆ ਗਿਆ ਔਰ ਉਹਨਾਂ ਨੇ ਹਥਿਆਰ ਰੱਖ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਜੀ our hands are tied. None of the civil society groups have come out to our support. We are stopped from taking action against। ਕਿ ਭਾਈ ਅਸੀਂ ਕੀ ਕਰਨਾ ਹੁਣ? ਇਹ ਤਾਂ ਉਸ ਮਾਈਟਾਈ ਕਬੀਲੇ ਦੇ ਆਫੀਸਰਸ ਦਾ ਹਾਲ ਹੈ ਜਿਨ੍ਹਾਂ ਨੂੰ RSS ਸਪੋਰਟ ਕਰਕੇ ਕੁੱਕੀ ਕਬੀਲੇ ਦੀ ਸਫਾਈ ਕਰ। ਹੁਣ ਕੁੱਕੀ ਕਬੀਲੇ ਦਾ ਹਾਲ ਸੁਣ ਲਓ ਜੀ। ਕੁੱਕੀ ਜ਼ੋਮੀ ਪੁਲਿਸ ਆਫੀਸਰਸ ਅਪੀਲ ਅਗੇਂਸਟ ਟ੍ਰਾਂਸਫਰਸ ਟੂ ਮਾਈਟਾਈ ਏਰੀਆਜ਼। Manipur government says they are being promoted. Indigenous tribal leaders form rights to Union Home Minister calling this move a ploy। ਹੁਣ 100 ਤੋਂ ਜ਼ਿਆਦਾ ਜਿਹੜੇ ਕੁੱਕੀ ਪੁਲਿਸ ਆਫੀਸਰਸ ਨੇ, over 100 ਕੁੱਕੀ ਜ਼ੂਮੀ ਪਰਸਨਲ ਆਫ ਮਨੀਪੁਰ ਪੁਲਿਸ, ਮਨੀਪੁਰ ਰਾਈਫਲਸ and Indian Reserve battalions have approached the indigenous tribal leaders। ਉਹਨਾਂ ਨੇ ਕਿਹਾ ਜੀ ਸਾਨੂੰ ਮਰਵਾ ਰਹੇ ਨੇ, ਸਾਨੂੰ ਇਹ ਕਹਿ ਕੇ ਜੀ ਤੁਹਾਡੀ ਪ੍ਰਮੋਸ਼ਨ ਅਸੀਂ ਕਰ ਰਹੇ ਹਾਂ। ਉਹ ਜੰਗਲਾਂ 'ਚੋਂ ਕੱਢ ਕੇ ਉਸ ਵੈਲੀ ਦੇ ਵਿੱਚ ਭੇਜ ਰਹੇ ਨੇ, ਜਿਸ ਵੈਲੀ ਦੇ ਵਿੱਚ ਜਿਹੜੇ ਮਾਈਟਾਈ ਆਪਣੇ ਆਫੀਸਰ ਨੇ ਉਹ ਕਿਡਨੈਪ ਹੋ ਰਹੇ ਨੇ। ਪਰ ਇਹ ਸਾਰੀ ਖਬਰ ਇਹਦੇ ਹੀ ਹੈ ਕਿ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹਦੇ ਕੋਲੋਂ ਤਾਂ ਨੌਕਰੀ ਛੱਡ ਦਿਆਂਗੇ। ਔਰ 170 ਤੋਂ ਜ਼ਿਆਦਾ ਪਰਸਨਲ ਜਿਹੜੇ ਨੇ ਉਹਨਾਂ ਨੂੰ ਉੱਥੋਂ ਕੱਢ ਕੇ ਉੱਧਰ ਭੇਜ ਰਹੇ ਨੇ। ਸੋ ਜਿੱਥੇ ਹੁਣ ਗੱਲ ਇਹੀ ਭਾਈ ਗੁਰਦਾਸ ਜੀ ਦੀ, ਜਦੋਂ ਇਹ ਵਾਰ ਮਨ ਚਾਹੁੰਦੀ ਹੈ ਕਿ ਭਾਈ ਜੇ ਵਾੜ ਖੇਤ ਨੂੰ ਖਾਣ ਤੇ ਆ ਜਾਏ, ਪਹਿਰੂਆ ਪਹਿਰੇਦਾਰ ਉਹੀ ਘਰ ਭੰਨਣ ਤੇ ਆ ਜਾਏ, ਤੇ ਮਾਂ ਹੀ ਪੁੱਤ ਨੂੰ ਜ਼ਹਿਰ ਦੇਣ ਤੇ ਆ ਜਾਏ, ਤੇ ਫਿਰ ਕਿਆ ਪੁੱਤ ਵਿਚਾਰਾ, ਫਿਰ ਕੀ ਹੋਏਗਾ? ਸੋ ਇੱਥੇ ਜਿਹੜੀ ਇਹਨਾਂ ਦੀ RSS ਦੀ ਗੰਦੀ ਨੀਤੀ, ਜਿਹਦੇ 'ਚ ਇਹਨਾਂ ਨੂੰ ਕੋਈ ਰੱਬ ਤਾਂ ਕੀ ਕਿਸੇ ਦਾ ਵੀ ਕੋਈ ਖੌਫ ਨਹੀਂ ਹੈ। ਉਹਨਾਂ ਨੂੰ ਹੈ ਹੀ ਨਹੀਂ ਕਿ ਬਈ ਕੋਈ ਅਕਾਊਂਟੇਬਿਲਿਟੀ ਹੈ। ਬਲੱਡ ਸ਼ੈਡ ਹੋ ਰਿਹਾ ਔਰ ਜਿਹੜਾ ਦੇਸ਼ ਦਾ ਰਾਜਾ, ਹਿੰਦੂ ਹਿਰਦੇ ਸਮਰਾਟ ਬਣਿਆ ਹੋਇਆ, ਉਹ ਵਿਸ਼ਨੂੰ ਭਗਵਾਨ ਖੁਦ ਜਿਹੜਾ ਹੈ ਬਣ ਕੇ ਕਦੇ ਅਯੁੱਧਿਆ, ਕਦੇ ਦੁਆਰਕਾ, ਕਦੇ ਉਹ ਪਾਣੀ ਦੇ ਥੱਲੇ ਗੋਤੇ ਖਾਂਦਾ ਕਿ ਜੀ ਮੁਝੇ ਦਰਸ਼ਨ ਹੋ ਗਏ, ਦੁਆਰਕਾ 'ਚ ਮੈਂ ਪਹੁੰਚ ਗਿਆ, ਹੁਣ ਤਮਿਲਨਾਡੂ 'ਚ ਪਹੁੰਚਿਆ ਹੋਇਆ, ਫਿਰ ਇਹਨੇ ਕਸ਼ਮੀਰ ਨੂੰ ਜਾਣਾ। ਉਹ ਐਂ ਕਰ ਰਿਹਾ ਕਿ ਬਾਈ ਉਹ ਜਿਵੇਂ ਜੰਗਲ ਜਿਹੜਾ ਹੈ ਉਹ ਉਸ ਦੀ ਕਹਾਣੀ ਜਿਹੜੀ ਹੈ ਉਹ ਰੋਮ ਦੇ ਹਵਾਲੇ ਨਾਲ ਹੁੰਦੀ ਹੈ ਕਿ ਰੋਮ ਵਾਸ ਬਰਨਿੰਗ ਲਾਈਕ ਦਾ ਵਾਈਲਡ ਫਾਇਰ ਐਂਡ ਨੀਰੋ ਵਾਸ ਪਲੇਇੰਗ ਦਾ ਫਲੂਟ। ਨੀਰੋ ਜਿਹੜਾ ਹੈ ਉਹ ਆਪਣਾ ਬੰਸਰੀ ਵਜਾ ਰਿਹਾ, ਉਹ ਕਹਿ ਰਿਹਾ ਵਾਹ ਵਾਹ ਵਾਹ, ਭਾਰਤ ਸਰਵੋਪਰੀ ਹੋ ਗਿਆ, ਭਾਰਤ ਨया ਭਾਰਤ, ਅੰਮ੍ਰਿਤ ਕਾਲ। ਇਹ ਅੰਮ੍ਰਿਤ ਕਾਲ ਦੇ ਨਾਂ ਥੱਲੇ ਇਹ ਸਭ ਕੁਝ ਚੱਲ ਰਿਹਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ।